ਬੰਗਲਾਦੇਸ਼ ਦੀ ਭਗੌੜੀ ਸਾਬਕਾ ਵਜ਼ੀਰ ਆਜ਼ਮ ਸ਼ੇਖ ਹਸੀਨਾ ਵਾਜਦ ਦੀ ਹਾਲੀ ਤੱਕ ਸਿਆਸੀ ਖੁਰਕ ਮੱਠੀ ਨਾ ਹੋ ਸਕੀ। ਸ਼ੇਖ ਹਸੀਨਾ ਵਾਜਦ ਦੇ ਪੁੱਤਰ ਸਜੈਬ ਵਾਜਦ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਆਖਿਆ, ਮੇਰੀ ਅੰਮਾ ਉਸੇ ਵੇਲੇ ਬੰਗਲਾਦੇਸ਼ ਪਰਤ ਜਾਏਗੀ ਜਦੋਂ ਵੀ ਉੱਥੇ ਚੋਣਾਂ ਦਾ ਐਲਾਨ ਹੋਇਆ। ਸਜੈਬ ਵਾਜਦ ਨੇ ਇਹ ਵੀ ਕਿਹਾ ਕਿ ਹਾਲੀ ਇਹ ਗੱਲ ਸਾਫ਼ ਨਹੀਂ ਕਿ ਉਹ ਚੋਣਾਂ ਲੜਨਗੇ ਜਾਂ ਨਹੀਂ। ਚੇਤਾ ਰਵੇ ਕਿ ਪਿਛਲੇ ਕਈ ਹਫ਼ਤਿਆਂ ਤੋਂ ਬੰਗਲਾਦੇਸ਼ ਵਿੱਚ ਜਾਰੀ ਮੁਜ਼ਾਹਰਿਆਂ ਤੋਂ ਬਾਅਦ 300 ਬੰਦਿਆਂ ਦੀ ਜਾਨ ਗਵਾਉਣ ਤੋਂ ਬਾਅਦ ਸ਼ੇਖ ਹਸੀਨਾ ਵਾਜਦ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤ ਫਰਾਰ ਹੋ ਗਈ ਸੀ। ਇਸ ਵੇਲੇ ਵੀ ਸ਼ੇਖ ਹਸੀਨਾ ਵਾਜਦ ਭਾਰਤ ਵਿੱਚ ਕਿਸੇ ਮਹਿਫੂਜ਼ ਠਿਕਾਣੇ ਉੱਤੇ ਰਹਿ ਰਹੀ ਹੈ, ਜਦ ਕਿ ਉਹ ਅਮਰੀਕਾ ਜਾਣਾ ਚਾਹੁੰਦੀ ਸੀ, ਪਰ ਅਮਰੀਕਾ ਨੇ ਸ਼ੇਖ ਹਸੀਨਾ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਉਧਰ ਬੰਗਲਾਦੇਸ਼ ਵਿੱਚ ਨੋਬਲ ਇਨਾਮ ਯਾਫਤਾ ਮੁਹੰਮਦ ਯੂਨਸ ਦੀ ਪ੍ਰਧਾਨਗੀ ਵਿੱਚ ਕਾਰਜਕਾਰੀ ਸਰਕਾਰ ਦੇ 15 ਵਜ਼ੀਰਾਂ ਨੇ ਸਹੁੰ ਚੁੱਕ ਲਈ, ਜਿਨ੍ਹਾਂ ਨੂੰ ਮੁਲਕ ਵਿੱਚ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਅਮਰੀਕਾ ਵਿੱਚ ਵਸਦੇ ਸ਼ੇਖ ਹਸੀਨਾ ਦੇ ਪੁੱਤਰ ਸੁਜੈਬ ਵਾਜਦ ਨੇ ਕਿਹਾ ਹੈ ਕਿ ਹਾਲ ਦੀ ਘੜੀ ਮੇਰੀ ਬੇਬੇ ਭਾਰਤ ਵਿੱਚ ਹੀ ਸਿਆਸੀ ਸ਼ਰਨ ਲਈ। ਅਮਰੀਕਾ ਵਿੱਚ ਵਸਦੇ ਸ਼ੇਖ ਹਸੀਨਾ ਦੇ ਪੁੱਤਰ ਸੁਜੈਬ ਵਾਜਦ ਨੇ ਕਿਹਾ ਕਿ ਹਾਲ ਦੀ ਘੜੀ ਮੇਰੀ ਬੇਬੇ ਭਾਰਤ ਵਿੱਚ ਹੀ ਸਿਆਸੀ ਸ਼ਰਨ ਲੈ ਕੇ ਰਹਿ ਰਹੀ ਹੈ। ਜਦੋਂ ਕਾਰਜਕਾਰੀ ਸਰਕਾਰ ਚੋਣਾਂ ਕਰਾਉਣ ਦਾ ਐਲਾਨ ਕਰੇਗੀ, ਮੇਰੀ ਬੇਬੇ ਉਸੇ ਵੇਲੇ ਪਿਛਾਂ ਪਰਤ ਜਾਏਗੀ। ਭਾਰਤੀ ਮੀਡੀਆ ਦੇ ਮੁਤਾਬਕ ਸ਼ੇਖ ਹਸੀਨਾ ਬਰਤਾਨੀਆ ਵਿੱਚ ਸ਼ਰਨ ਲੈਣ ਦਾ ਇਰਾਦਾ ਰੱਖਦੀ ਹੈ, ਪਰ ਬਰਤਾਨੀਆ ਦੇ ਹੋਮ ਆਫਿਸ ਨੇ ਇਸ ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਵਜ਼ੀਰ ਖਾਰਜਾ ਐਸ ਜੇ ਸ਼ੰਕਰ ਨੇ ਬਰਤਾਨਵੀ ਵਜ਼ੀਰ ਖਾਰਜਾ ਨਾਲ ਬੰਗਲਾਦੇਸ਼ ਬਾਰੇ ਗੱਲ ਕੀਤੀ, ਪਰ ਉਹਨਾਂ ਹਾਲੇ ਤੱਕ ਕੋਈ ਵੀ ਗੱਲ ਪੱਤਰਕਾਰਾਂ ਨਾਲ ਸਾਂਝੀ ਨਹੀਂ ਕੀਤੀ।